ਕੈਲੀਫੋਰਨੀਆ ਨੂੰ 6 ਬਿਲੀਅਨ ਡਾਲਰ ਫੈਡਰਲ ਗਵਰਨਮੈਂਟ ਵੱਲੋਂ ਮਿਲਣ ਜਾ ਰਿਹਾ ਹੈ ਦੋ ਵੱਖ-ਵੱਖ ਹਾਈ ਸਪੀਡ ਰੇਲ ਦੇ ਜੋ ਪ੍ਰੋਜੈਕਟਸ ਆ ਉਹਨਾਂ ਦੇ ਲਈ। 2028 ਦੇ ਵਿੱਚ ਸਮਰ ਓਲੰਪਿਕਸ ਹੋਣੀਆਂ ਲਾਸ ਐਂਜਲਸ ਦੇ ਵਿੱਚ, ਤੇ ਕਹਿੰਦੇ ਵੀ ਤਦ ਤੱਕ ਲਾਸ ਐਂਜਲਸ ਤੇ ਲਾਸ ਵੈਗਸ ਦੇ ਵਿੱਚ ਇਹ ਜੋ ਹਾਈ ਸਪੀਡ ਆ ਉਹ ਚਾਲੂ ਹੋ ਜਾਊਗੀ। ਉਹਦੇ ਲਈ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ 3 ਬਿਲੀਅਨ ਡਾਲਰ ਸਟਾਰਟ ਲੇਇੰਗ ਟਰੈਕ ਦੇ ਲਈ ਦਿੱਤਾ ਹੈਗਾ ਆ। 12 ਬਿਲੀਅਨ ਦਾ ਪ੍ਰੋਜੈਕਟ ਆ। ਬ੍ਰਾਈਟ ਲਾਈਨ ਵੈਸਟ ਨੇ ਕਾਫੀ ਦਹਾਕਿਆਂ ਤੋਂ ਇਹਦੇ ਬਾਰੇ ਯੂਐਸ ਦੇ ਸੈਨੇਟਰ ਜੈਕੀ ਰੋਸਨ ਕਹਿੰਦੇ ਵੀ ਗੱਲਬਾਤ ਚੱਲ ਰਹੀ ਸੀ। ਫਾਈਨਲੀ ਜਿਹੜਾ ਆ ਇਹ ਐਗਰੀਮੈਂਟ ਹੋਇਆ ਹੈਗਾ। ਸੋ ਇਹ 218 ਮੀਲ ਲੰਮੀ ਜਿਹੜੀ ਰੇਲਵੇ ਲਾਈਨ ਹੋਊਗੀ ਅਲੋਂਗ ਇੰਟਰਸਟੇਟ 15 ਕੋਰੀਡੋਰ। ਸੋ ਹਾਈ ਸਪੀਡ ਰੇਲ ਹੋਊਗੀ ਜਿਹਦੀ ਸਪੀਡ 200 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲੂਗੀ, ਤੇ ਜਿਹੜਾ ਫਰੀਵੇ ਦਾ ਟ੍ਰਿਪ ਹੈਗਾ 4 ਘੰਟਿਆਂ ਦਾ ਉਸ ਨੂੰ ਇਹ ਅੱਧੇ ਟਾਈਮ ਦੇ ਵਿੱਚ ਪਹੁੰਚਾ ਦਊਗੀ। ਕਹਿੰਦੇ ਪਈ ਇਹ ਲਾਸ ਵੈਗਸ ਤੋਂ ਵਿਕਟਰਵਿਲ ਜਾਂਦੀ ਹੋਈ ਉੱਧਰ ਦੀ ਸੈਨ ਬਰਨਡੀਨੋ ਕਾਉਂਟੀ ਸਿਟੀ ਆਫ ਰੈਂਚੋ ਕੁਕਾਮੋਂਗਾ ਵਿੱਚ ਪਹੁੰਚੂਗੀ। ਸੋ ਇਹ ਇੱਕ ਬਹੁਤ ਵਧੀਆ ਪ੍ਰੋਜੈਕਟ ਜਿਹੜਾ ਆ ਲੈ ਕੇ ਆਏ ਆ। ਹਾਲਾਂਕਿ ਜਿਹੜਾ ਫਰਿਜ਼ਨੋ ਤੋਂ ਜੋਨ ਦਾ ਵੇ ਏਰੀਏ ਨੂੰ ਪ੍ਰੋਜੈਕਟ ਆ ਉਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਬਿਲੀਅਨ ਡਾਲਰ ਐਕਸਟਰਾ ਲੱਗ ਗਏ, ਜਿੰਨੇ ਸੋਚੇ ਸੀ ਉਸ ਤੋਂ ਵੀ 4 ਜਾਂ 5 ਟਾਈਮਸ ਜ਼ਿਆਦੇ। ਹੋਰ ਜਿਹੜੀਆਂ ਪਲੇਸਿਸ ਆ ਜਿੱਥੇ ਹਾਈ ਸਪੀਡ ਟ੍ਰੇਨ ਪ੍ਰਪੋਜ਼ ਕੀਤੀਆਂ ਗਈਆਂ, ਇੱਕ 240 ਮੀਲ ਦਾ ਲੰਮਾ ਜਿਹੜਾ ਹੈਗਾ ਟੈਕਸਸ ਦੇ ਵਿੱਚ, ਡੈਲਸ ਤੇ ਹੂਸਟਨ ਦੇ ਵਿੱਚ ਟੈਕਸਸ ਸਟੇਟ 'ਚ ਆ, ਤੇ ਇੱਕ 500 ਮੀਲ ਦੀ ਲੰਮੀ ਲਿੰਕਿੰਗ ਜਿਹੜੀ ਹੈਗੀ ਆ ਇਹ ਲਾਸ ਐਂਜਲਸ ਤੇ ਸੈਨ ਫਰਾਂਸਿਸਕੋ ਦੇ ਵਿੱਚ, ਜਿਹੜੀ ਤੁਹਾਨੂੰ ਪਤਾ ਹੀ ਆ ਵੀ ਆਲਰੇਡੀ ਫ੍ਰਿਜ਼ਨੋ ਦੇ ਲਾਗੇ ਛਾਗੇ ਚੱਲ ਰਹੀ ਆ, ਤੇ ਇਹਦੇ ਉੱਤੇ ਕਾਫੀ ਜਿਹੜਾ ਪੈਸਾ ਆ ਉਹ ਖਰਚ ਹੋ ਚੁੱਕਾ ਹੈ ਜੀ। 3 ਬਿਲੀਅਨ ਡਾਲਰ ਤਾਂ ਜਿਹੜੀ ਹਰਜੋਤ ਸਿੰਘ ਜੀ ਸੋ ਕਾਲਡ ਨਵੀਂ ਜਿਹੜੀ ਹਾਈ ਸਪੀਡ ਲਾਈਨ ਆ ਜਿਹਨੂੰ ਬ੍ਰਾਈਟ ਲਾਈਨ ਵੈਸਟ ਟਰੈਕ ਦੇ ਨਾਮ ਦੇ ਨਾਲ ਜਿਹੜਾ ਉਹ ਜਾਣਿਆ ਜਾ ਰਿਹਾ। ਪਹਿਲੋਂ ਵੀ ਰਿਪੋਰਟ ਕੀਤਾ ਗਿਆ ਸੀ ਇਹਨਾਂ ਨੂੰ ਪੌਣੇ 4 ਬਿਲੀਅਨ ਡਾਲਰ ਦੀ ਫੈਡਰਲ ਗ੍ਰਾਂਟ ਨਵਾਡਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਜਿਹੜੀ ਇਸੇ ਦੇ ਤਹਿਤ ਜਿਹੜੀ ਉਹ ਮਿਲੀ ਆ। ਸੋ 3 ਬਿਲੀਅਨ ਹੋਰ ਹੋ ਗਏ ਆ। ਸੋ ਤਕਰੀਬਨ 7 ਬਿਲੀਅਨ ਡਾਲਰ ਦੀ ਜਿਹੜੀ ਉਹ ਹੋ ਚੁੱਕੀ ਆ। ਸੋ ਦੇਖੋ ਅੱਗੇ ਕੀ ਬਣਦਾ ਆ। 2028 ਦੀਆਂ ਓਲੰਪਿਕਸ ਤੱਕ ਇਹ ਕੁਝ ਬਣ ਸਕੂਗਾ ਕਿ ਨਹੀਂ। ਇੱਧਰ ਜਿਹੜੀ ਚਿੱਟਾ ਹਾਥੀ ਹੈ ਕੈਲੀਫੋਰਨੀਆ ਦਾ, ਕੈਲੀਫੋਰਨੀਆ ਹਾਈ ਸਪੀਡ ਰੇਲ ਜਿਹਨੇ ਬੇ ਏਰੀਏ ਤੇ ਐਲਏ ਨੂੰ ਜੋੜਨਾ ਸੀਗਾ, ਉਹਦੇ ਲਈ ਹੋਰ 3 ਬਿਲੀਅਨ ਡਾਲਰ ਦੀ ਨਵੀਂ ਜਿਹੜੀ ਗ੍ਰਾਂਟ ਆ ਇਸ ਤੋਂ ਇਲਾਵਾ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਅਵਾਰਡ ਕੀਤੀ ਗਈ ਹੈਗੀ ਆ। ਨੈਂਸੀ ਪਲੋਸੀ ਨੇ ਟਵਿੱਟਰ ਜਿਹੜਾ ਪਹਿਲਾਂ ਹੁੰਦਾ ਸੀ ਉਸ ਦੇ ਉੱਤੇ ਪੋਸਟ ਕਰਕੇ ਜਿਹੜਾ ਉਹ ਦੱਸਿਆ ਆ। ਕਹਿੰਦੇ ਵੀ ਇਹਦਾ ਜਿਹੜਾ ਲਾਰਜੈਸਟ ਚੰਕ ਆ ਹੁਣ ਤੱਕ ਦਾ ਜਿਹੜਾ ਫੈਡਰਲ ਫੰਡਿੰਗ ਦਾ ਇਹ ਕੈਲੀਫੋਰਨੀਆ ਹਾਈ ਸਪੀਡ ਰੇਲ ਅਥਾਰਟੀ ਨੂੰ ਮਿਲਿਆ ਆ, ਜਦੋਂ ਤੋਂ ਵੋਟਰਸ ਨੇ 2008 ਦੀ ਅਪਰੂਵ ਕੀਤੀ ਆ, ਤੇ 2028 ਆਉਂਦਿਆਂ 20 ਸਾਲ ਹੋ ਜਾਣੇ ਆ। ਇਹ ਵੀ ਨਹੀਂ ਪਤਾ ਹਰਜੋਤ ਸਿੰਘ ਜੀ ਵੀ ਕੀ ਜਿਹੜਾ ਉਹ ਬਣਨਾ ਆ। ਇੱਥੇ ਅਸੀਂ ਫਰੈਜ਼ਨੋ ਵਾਲੇ ਪਾਸੇ ਤੇ ਹਰੰਡਨ ਦੇ ਲਾਗੇ ਦੇਖਦੇ ਹਾਂ ਪੁਲ ਬਣੇ ਪਏ ਆ, ਪਰ ਉਸ ਨੂੰ ਆਪਸ ਦੇ ਵਿੱਚ ਜੋੜਨੀ ਆ। ਹੋਰ ਕਈ ਥਾਵਾਂ ਦੇ ਉੱਤੇ ਕੰਮ ਚੱਲੀ ਵੀ ਜਾਂਦਾ ਆ, ਪਰ ਬੜੀ ਹੀ ਮੱਧਮ ਰਫ਼ਤਾਰ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਮਰਸੈਡ ਤੋਂ ਬੇਕਰ ਸਟਰੀਟ ਤੱਕ ਇਹਨਾਂ ਨੇ ਜੋੜਨਾ 171 ਮੀਲ ਦਾ ਜਿਹੜਾ ਆ ਇਹ ਲਾਈਨ ਆ, ਤੇ ਫਿਰ ਕਹਿੰਦੇ ਵੀ ਇਹਨੂੰ ਇਲੈਕਟ੍ਰੀਫਾਈ ਵੀ ਜਿਹੜਾ ਇਹਨਾਂ ਨੇ ਕਰਨਾ ਹੈ, ਤੇ 2023 ਦੀ ਇਹਦੀ ਸਟਾਰਟਿੰਗ ਰੇਟ ਆ ਉਹ ਹੁਣ ਦੱਸ ਰਹੇ ਨੇ। ਪਹਿਲਾਂ ਇਹ 500 ਮੀਲ ਦਾ ਕੁੱਲ ਸਫ਼ਰ ਸੀਗਾ ਹੋਣਾ ਬੇ ਏਰੀਏ ਤੋਂ ਗ੍ਰੇਟਰ ਐਲਏ ਤੱਕ, ਉਹ ਲੱਗਦਾ ਨਹੀਂ ਵੀ ਕਦੀ ਪੂਰਾ ਹੋ ਸਕੂਗਾ।